सलाम है इस धरती मां नूं जिहदे पंजां पाणियां दी सुगंध दे नाल बनिया एक अजिहा फुल जिन्हें रहिंदी दुनिया तक अपनी खुशबू बखेरी जानी है और लोकां नूं उहदी उस कुर्बानी उहदे उस त्याग दा एहसास रहिंदी दुनिया तक रहेगा। सूरा सो पहचानिए जो लड़े दीन के हेठ, पुरजा पुरजा कट मरे कबहू न छाड़े खेत, कबहू न छाड़े खेत। आ भगत सिंह प्यारिया आ पंजाब दिया तारिया, तेनू वाजा मारा तेनू नित पुकारा, सानू लोड़ है तेरी इत्थे हर कोई देसी पर थोड़ है तेरी। राम मुहम्मद सिंह आजाद दा नारा लाया, तेरे वाजों किसे दे कम ना आया। खेडण वेले तू भार वंडाया, अपनी कौम दा बदला लाया। चढ़दी उमरे प्यारिया तू कीता उमरों वध कमाल, देश दे बुझदे दीवे नूं लिया लहू अपने नाल बाल, लिया लहू अपने नाल बाल। लहू तेरे नाल होनी बत्तर पंजाब दी भौं, ना रहना रहिंदियां सानू भगतिया तेरी सौं, सानू भगतिया तेरी सौं। फैसलाबाद जड़ांवाला रोड तो 4 किलोमीटर हटवा ਚੱਕ नंबर 105 बंगे। ਉਹ ਪਿੰਡ ਜਿਹੜਾ ਪੰਜਾਬ ਦੀ ਧਰਤੀ ਤੇ ਨਹੀਂ ਬਲਕਿ ਪੰਜਾਬ ਵਾਸੀਆਂ ਦੇ ਦਿਲਾਂ ਵਿੱਚ ਵਸਦਾ ਹੈ। ਇਹ ਉਹ ਥਾਂ ਹੈ ਜਿੱਥੇ 28 ਸਤੰਬਰ 1907 ਨੂੰ ਧਰਤੀ ਦਾ ਉਹ ਪੁੱਤਰ ਜੰਮਿਆ ਜਿੰਦੇ ਤੇ ਪੰਜਾਬ ਅੱਜ ਵੀ ਮਾਣ ਕਰਦਾ ਹੈ ਤੇ ਆਉਣ ਵਾਲੇ ਸਮੇਂ ਵਿੱਚ ਇਹ ਮਾਣ ਸਨਮਾਨ ਹੋਰ ਵੱਧਦਾ ਚਲਾ ਜਾਏਗਾ। ਇਹ ਪਿੰਡ ਸ਼ਹੀਦ ਭਗਤ ਸਿੰਘ ਦੀ ਜੰਮਣ ਭੋਇਓ ਹੈ। ਇੱਥੇ ਉਹ ਹਵੇਲੀ ਅੱਜ ਵੀ ਕਾਇਮ ਦਾਇਮ ਹੈ ਜਿਹੜੀ ਪੰਜਾਬੀਆਂ ਦੀ ਅਣਖ, ਆਜ਼ਾਦੀ ਪਸੰਦੀ ਤੇ ਇਨਕਲਾਬ ਨਾਲ ਪਿਆਰ ਦੀ ਨਿਸ਼ਾਨੀ ਹੈ। ਇੱਕ ਪਿੰਡ ਪੰਜਾਬ ਦਾ ਚੈਨਲ ਦੀ ਟੀਮ ਅੱਜ ਪਹੁੰਚੀ ਹੈ ਜੀ ਬੰਗੇ ਪਿੰਡ ਵਿੱਚ। ਸ਼ਹੀਦ ਭਗਤ ਸਿੰਘ ਇੱਥੇ ਉਹਨਾਂ ਨੇ ਆਪਣਾ ਬਚਪਨ ਗੁਜ਼ਾਰਿਆ। ਇਹ ਹਵੇਲੀ ਆ ਸ਼ਹੀਦ ਭਗਤ ਸਿੰਘ ਉਹਨਾਂ ਦੀ, ਇਹਨਾਂ ਤੇ ਲਿਖਿਆ ਜੀ ਹਵੇਲੀ ਸਰਦਾਰ ਭਗਤ ਸਿੰਘ ਸੰਧੂ। ਡੇਟ ਆਫ ਬਰਥ ਲਿਖੀ ਹੈ 28 ਸਤੰਬਰ 1907। ਡੇਟ ਆਫ ਡੈਥ ਲਿਖੀ ਹੈ ਜੀ 23 ਮਾਰਚ 1931। ਤਾਰੀਖੀ ਪਿੰਡ ਹੈ ਜਿੱਥੇ ਸ਼ਹੀਦ ਭਗਤ ਸਿੰਘ ਉਹਨਾਂ ਨੇ ਆਪਣਾ ਬਚਪਨ ਗੁਜ਼ਾਰਿਆ। ਆਓ ਅਸੀਂ ਤੁਹਾਨੂੰ ਹਵੇਲੀ ਦੇ ਅੰਦਰਲੀ ਸਾਈਡ ਤੋਂ ਵੀ ਦਰਸ਼ਨ ਕਰਾਉਂਦੇ ਹਾਂ ਜੀ ਤੇ ਤੁਹਾਨੂੰ ਪੂਰੇ ਪਿੰਡ ਦੇ ਵੀ ਦਰਸ਼ਨ ਕਰਾਵਾਂਗੇ ਜੀ। ਸ਼ਹੀਦ ਭਗਤ ਸਿੰਘ ਦੀ ਜੰਮਣ ਭੋਇਓ ਨੂੰ ਵੇਖਣ ਵਾਸਤੇ ਹਰ ਸਾਲ ਹਜ਼ਾਰਾਂ ਪੰਜਾਬੀ ਪਾਕਿਸਤਾਨ ਤੇ ਬਾਹਰ ਦੇ ਮੁਲਕਾਂ ਤੋਂ ਇਸ ਪਿੰਡ ਦਾ ਰੁਖ ਕਰਦੇ ਨੇ। ਵੇਲੇ ਦੇ ਨਾਲ ਨਾਲ ਇਨ੍ਹਾਂ ਲੋਕਾਂ ਦੀ ਗਿਣਤੀ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ। ਸਰਦਾਰ ਭਗਤ ਸਿੰਘ ਦੀ ਹਵੇਲੀ ਵੰਡ ਮਗਰੋਂ ਚੜ੍ਹਦੇ ਪੰਜਾਬ ਤੋਂ ਹਿਜਰਤ ਕਰਕੇ ਆਉਣ ਵਾਲੇ ਵਿਰਕ ਜੱਟਾਂ ਦੇ ਹਿੱਸੇ ਵਿੱਚ ਆਈ ਤੇ ਹੁਣ ਇਸ ਟੱਬਰ ਦੇ ਸਪੂਤ ਚੌਧਰੀ ਸਾਕਬ ਇਕਬਾਲ ਵਿਰਕ ਇਸ ਮਾਣਯੋਗ ਥਾਂ ਦੀ ਸਾਂਭ ਸੰਭਾਲ ਕਰ ਰਹੇ ਨੇ, ਜਿਨ੍ਹਾਂ ਨੇ ਇਸ ਘਰ ਦੀ ਇੱਕ ਇੱਕ ਸ਼ੈ ਦੀ ਇੰਜ ਹਿਫਾਜ਼ਤ ਕੀਤੀ ਹੈ ਜਿਵੇਂ ਹੱਕ ਬਣਦਾ ਸੀ। ਇਸ ਵਿਰਸੇ ਦੀ ਸਾਂਭ ਸੰਭਾਲ ਵਿੱਚ ਪਾਕਿਸਤਾਨ ਸਰਕਾਰ ਤੇ ਸਰਕਾਰੀ ਇਦਾਰੇ ਪੂਰੀ ਤਰ੍ਹਾਂ ਵਿਰਕ ਫੈਮਿਲੀ ਨਾਲ ਤਾਉਨ ਕਰ ਰਹੇ ਨੇ ਤੇ ਪਾਕਿਸਤਾਨ ਸਰਕਾਰ ਵੱਲੋਂ ਇਸ ਥਾਂ ਨੂੰ ਕੌਮੀ ਵਿਰਸਾ ਕਰਾਰ ਦਿੱਤਾ ਜਾ ਚੁੱਕਿਆ ਹੈ। ਘਰ ਦੇ ਵਿਹੜੇ ਵਿੱਚ ਸ਼ਹੀਦ ਭਗਤ ਸਿੰਘ ਜੀ ਦੇ ਹੱਥਾਂ ਦਾ ਲੱਗਿਆ ਬੇਰੀ ਦਾ ਰੁੱਖ ਅੱਜ ਵੀ ਛਾਂ ਕਰਦਾ ਹੈ। ਹਵੇਲੀ ਦੇ 2 ਪੁਰਾਣੇ ਕੋਠੇ ਆਪਣੀ ਅਸਲ ਹਾਲਤ ਵਿੱਚ ਮੌਜੂਦ ਨੇ, ਜਿਨ੍ਹਾਂ ਦੀਆਂ ਕੰਧਾਂ ਉੱਤੇ ਇਨਕਲਾਬ ਦੀ ਜੰਗ ਦੇ ਖਾੜਕੂਆਂ ਦੀਆਂ ਵੱਖੋ ਵੱਖ ਮੂਰਤਾਂ ਟੰਗੀਆਂ ਹੋਈਆਂ ਨੇ। ਇਹ ਨਿਸ਼ਾਨੀਆਂ ਉਹਨਾਂ ਆਜ਼ਾਦੀ ਪਸੰਦਾਂ ਦੀ ਯਾਦ ਤਾਜ਼ਾ ਰੱਖਣ ਦੇ ਨਾਲ ਨਾਲ ਇਸ ਗੱਲ ਦੀ ਵੀ ਗਵਾਹੀ ਦੇ ਰਹੀਆਂ ਨੇ ਕਿ ਪੰਜਾਬ ਵਾਸੀ ਕਦੇ ਵੀ ਗੁਲਾਮੀ ਕਬੂਲ ਨਹੀਂ ਕਰਦੇ ਤੇ ਗੁਲਾਮੀ ਦੀ ਪੰਜਾਲੀ ਗਲ ਪਾਉਣ ਨਾਲੋਂ ਉਹ ਮੌਤ ਨੂੰ ਗਲ ਲਾਣਾ ਬਾਹਲਾ ਪਸੰਦ ਕਰਦੇ ਨੇ। ਇਹਨਾਂ ਵਿੱਚੋਂ ਹਰ ਮੂਰਤ ਤਵਾਰੀਖ ਦੀ ਇੱਕ ਪੂਰੀ ਕਿਤਾਬ ਹੈ ਤੇ ਹਰੇਕ
ਨਵੀਂ ਕਹਾਣੀ ਬਿਆਨ ਕਰ ਰਹੀ ਹੈ। ਸਾਕਬ ਇਕਬਾਲ ਵਿਰਕ ਹੋਰਾਂ ਘਰ ਦੇ ਪੁਰਾਣੇ ਵਸਨੀਕਾਂ ਦੀ ਨਿਸ਼ਾਨੀ ਪੈਸੇ ਰੱਖਣ ਵਾਲੀ ਪੇਟੀ, ਚਰਖਾ ਤੇ ਚੱਕੀ ਦੇ ਪੁੜ ਵੀ ਸਾਂਭ ਕੇ ਰੱਖੇ ਹੋਏ ਨੇ। ਵਿਰਕ ਸਾਹਿਬ ਨਾ ਸਿਰਫ ਇੱਕ ਲੰਮੇ ਸਮੇਂ ਤੋਂ ਇਸ ਘਰ ਤੇ ਇਹਦੇ ਨਾਲ ਜੁੜੀ ਹੋਈ ਹਰ ਸ਼ੈ ਦੀ ਹਿਫਾਜ਼ਤ ਕਰ ਰਹੇ ਨੇ, ਬਲਕਿ ਇੱਥੇ ਆਉਣ ਵਾਲਿਆਂ ਦੀ ਟਹਿਲ ਸੇਵਾ ਕਰਕੇ ਉਹ ਮਾਣ ਮਹਿਸੂਸ ਕਰਦੇ ਨੇ। ਉਹਨਾਂ ਦੇ ਦੱਸਣ ਮੁਤਾਬਕ ਇਸ ਹਵੇਲੀ ਦੇ ਨਹੀਂ, ਉਹ ਆਪਣੇ ਆਪ ਨੂੰ ਪੰਜਾਬ ਦੀ ਆਜ਼ਾਦੀ ਦੇ ਵਾਰਿਸ ਸਮਝਦੇ ਨੇ। ਵਿਰਕ ਫੈਮਿਲੀ ਦੀਆਂ ਕੋਸ਼ਿਸ਼ਾਂ ਨਾਲ ਫੈਸਲਾਬਾਦ ਜੜ੍ਹਾਂਵਾਲਾ ਰੋਡ ਤੇ ਬਣਨ ਵਾਲੇ ਬੱਸ ਸਟਾਪ ਦਾ ਨਾਮ ਸ਼ਹੀਦ ਭਗਤ ਸਿੰਘ ਬੱਸ ਸਟਾਪ ਰੱਖਿਆ ਗਿਆ ਹੈ। 105 ਚੱਕ ਬੰਗੇ ਵਿੱਚ ਭਗਤ ਸਿੰਘ ਲਾਇਬ੍ਰੇਰੀ ਬਣਾਉਣਾ ਵਿਰਕ ਸਾਹਿਬ ਦੇ ਸੁਪਨਿਆਂ ਵਿੱਚੋਂ ਇੱਕ ਹੈ। ਉਹ ਚਾਹੁੰਦੇ ਨੇ ਕਿ ਇੱਕ ਅਜਿਹੀ ਲਾਇਬ੍ਰੇਰੀ ਬਣਾਈ ਜਾਏ ਜਿੱਥੇ ਪੰਜਾਬ ਤੇ ਪੰਜਾਬੀਅਤ ਬਾਰੇ ਹਜ਼ਾਰਾਂ ਕਿਤਾਬਾਂ ਮੌਜੂਦ ਹੋਣ। ਜਨਾਬ ਸਾਕਬ ਇਕਬਾਲ ਵਿਰਕ ਹੋਰਾਂ ਦੇ ਹੋਰ ਜਜ਼ਬਾਤ ਜਾਣਨ ਪਰੋਂ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਤੇ ਆਓ ਫਿਰ ਮਿਲੀਏ ਆਜ਼ਾਦੀ ਦੇ ਵਾਰਿਸ ਦੀ ਵਿਰਾਸਤ ਦੇ ਰਾਖੇ ਚੌਧਰੀ ਸਾਕਬ ਇਕਬਾਲ ਵਿਰਕ ਹੋਰਾਂ ਦੇ ਨਾਲ। ਬੇਰੀ ਦਾ ਦਰਖਤ ਹੀ ਭਗਤ ਸਿੰਘ ਦੇ ਹੱਥ ਆ। ਇਹਦੀ ਛਾਂ ਥੱਲੇ ਖੁਦ ਵੀ ਬੈਠਿਆ ਕਰਦੇ ਸੀ, ਬੈਠ ਕੇ ਪੜਿਆ ਕਰਦੇ ਸੀ। ਅੱਛਾ, ਬੜਾ ਤਾਰੀਖੀ ਦਰਖਤ ਹੈ। ਜਿਹੜੇ ਵੀ ਸਰਦਾਰ ਸਾਹਿਬਾਨ ਸਾਡੇ ਆਉਂਦੇ ਨੇ ਉਹ ਸਪੈਸ਼ਲੀ ਇਹਦੇ ਪੱਤੇ ਤੋੜ ਕੇ ਉਹਦੇ ਬੇਰੀ ਤਬਰਕ ਦੇ ਤੌਰ ਤੇ ਲੈ ਕੇ ਜਾਂਦੇ ਆ, ਕਿਉਂਕਿ ਤਾਰੀਖ ਦੀ ਕਿਤਾਬਾਂ 'ਚ ਜ਼ਿਕਰ ਹੈ ਨਾ ਜੀ। ਬਿਲਕੁਲ। ਇਹ ਦਰਵਾਜ਼ਾ ਚੁਗਾੜ ਦੇਖ ਰਹੇ ਹੋ, ਉਸੇ ਦੌਰ ਦੀ ਹੈ। ਅੱਜ ਨਾ ਇਹ ਸੈਲ ਦੀਆਂ ਚੁਗਾਠਾਂ ਲੱਭਦੀਆਂ ਤੇ ਨਾ ਦਰਵਾਜ਼ੇ ਲੱਭਦੇ। ਸਹੀ ਬਾਤ। ਫਿਰ ਨੀਚੇ ਕਮਰੇ ਨੇ, ਆਓ ਤੁਹਾਨੂੰ ਦਿਖਾਈਏ। ਦੇਖੋ ਸੀੜੀਆਂ ਨੀਚੇ ਉਤਰ ਕੇ ਇਹ ਉਹਨਾਂ ਨੀਹਾਂ ਦੇ ਨੇ, ਉਹਨਾਂ ਦੀ ਦੀਵਾਰਾਂ ਦੇ ਨੇ। ਇੱਕ ਪਿੰਡ ਪੰਜਾਬ ਦਾ ਚੈਨਲ ਦੀ ਟੀਮ ਅੱਜ ਸ਼ਹੀਦ ਭਗਤ ਸਿੰਘ ਦੇ ਪਿੰਡ ਪਹੁੰਚੀ ਹੈ ਜੀ। ਇੱਥੇ ਸਾਡੀ ਮੁਲਾਕਾਤ ਆ ਭਗਤ ਸਿੰਘ ਹਵੇਲੀ ਦੇ ਰਾਖੇ ਚੌਧਰੀ ਸਾਕਬ ਵਿਰਕ ਹੋਰਾਂ ਨਾਲ। ਸਾਨੂੰ ਇਹਨਾਂ ਦੇ ਬਾਰੇ ਇਹ ਸਾਰੀ ਮਾਲੂਮਾਤ ਦੇਣਗੇ ਕਿ ਇਹਨਾਂ ਨੇ ਇਸ ਤਰ੍ਹਾਂ ਅਸਾਸੇ ਨੂੰ ਕਿਸ ਤਰ੍ਹਾਂ ਸਾਂਭ ਕੇ ਰੱਖਿਆ, ਔਰ ਅਸੀਂ ਜੋ ਕੁਝ ਦੇਖਿਆ ਸਾਨੂੰ ਇਸ ਤੋਂ ਜ਼ਿਆਦਾ ਮੇਰਾ ਨਹੀਂ ਖਿਆਲ ਕਿ ਦੁਨੀਆ ਵਿੱਚ ਕਿਸੇ ਹੋਰ ਜਗ੍ਹਾ ਤੋਂ ਦੇਖਣ ਨੂੰ ਮਿਲ ਸਕਦਾ ਆ ਜਿੰਨੀ ਸਾਂਭ ਹਵੇਲੀ ਦੀ ਇਹਨਾਂ ਨੇ ਕੀਤੀ ਆ। ਔਰ ਜੋ ਚੀਜ਼ਾਂ ਕਲੈਕਟ ਕਰਕੇ ਰੱਖੀਆਂ ਉਹ ਬਹੁਤ ਬੜੀ ਤਾਦਾਦ ਵਿੱਚ ਆ। ਤੇ ਬਾਕੀ ਮਾਲੂਮਾਤ ਅਸੀਂ ਚੌਧਰੀ ਸਾਹਿਬ ਉਹਨਾਂ ਕੋਲ ਪੁੱਛਦੇ ਹਾਂ ਜੀ। ਚੌਧਰੀ ਸਾਹਿਬ ਜ਼ਰਾ ਇਹਦੇ ਬਾਰੇ ਡਿਟੇਲ ਦਿਓ ਸਾਨੂੰ। ਬਿਲਕੁਲ। ਜਿੱਥੇ ਅਸੀਂ ਖੜੇ ਹਾਂ ਇਸ ਕਮਰੇ 'ਚ ਭਗਤ ਸਿੰਘ ਦੀ ਪੈਦਾਇਸ਼ ਹੋਈ। ਇਹਨੂੰ ਭਗਤ ਸਿੰਘ ਦਾ ਜਨਮ ਸਥਾਨ ਕਿਹਾ ਜਾਂਦਾ ਜੀ, ਔਰ ਬੜਾ ਤਾਰੀਖੀ ਕਮਰਾ ਹੈ। ਇਹਦੇ ਫਾਦਰ ਨਾਲ ਥੋੜਾ ਕਰੀਬ ਤੋਂ ਸਰਦਾਰ ਕਿਸ਼ਨ ਸਿੰਘ, ਇਹਦੀ ਮਦਰ ਸਰਦਾਰ ਵਿਦਿਆਵਤੀ। ਇਹ ਭਗਤ ਸਿੰਘ ਦੀ ਰੀਜਨਲ ਫੋਟੋ ਆ ਜੀ। ਕੀ ਬਾਤ ਹੈ। ਇਹ ਭਗਤ ਸਿੰਘ ਜਦੋਂ 10 ਸਾਲ ਦੇ ਸੀਗੇ, ਇਹ ਉਦੋਂ ਦੀ ਫੋਟੋ ਹੈ। ਇਹ 10 ਸਾਲ ਦਾ ਜਦੋਂ ਸੀਗਾ ਉਦੋਂ ਦੀ ਫੋਟੋ ਹੈ ਜੀ। ਇਹ ਕੋਈ ਫੈਮਿਲੀ ਕੋ ਵੀ ਨਹੀਂ ਹੋਏਗੀ ਜਿਹੜੀ ਫੋਟੋ। ਹਾਂ ਬਿਲਕੁਲ ਜੀ। ਜਿਹੜੀਆਂ ਚੀਜ਼ਾਂ ਤੁਹਾਡੇ ਕੋਲ ਆ ਔਰ ਜੋ ਅਸੀਂ ਸਾਨੂੰ ਨਜ਼ਰ ਆ ਰਿਹਾ ਇੱਥੇ, ਇਹ ਤਾਂ ਮੇਰਾ ਨਹੀਂ ਖਿਆਲ ਕਿ ਕਿਸੇ ਹੋਰ ਜਗ੍ਹਾ ਤੋਂ ਇੰਨੀ ਕਲੈਕਸ਼ਨ ਮਿਲ ਸਕਦੀ ਹੋਵੇ। ਮੇਰਾ ਦੇਖੋ ਜੀ, ਇਹਨਾਂ ਦੀਆਂ ਸੁਖਦੇਵ ਦੀ ਮਦਰ ਸੁਖਦੇਵ ਔਰ ਰਾਜਗੁਰੂ ਭਗਤ ਸਿੰਘ ਦੇ ਸਾਥੀ ਸੀ, ਜਿਨ੍ਹਾਂ ਨੂੰ ਉਸੇ ਟਾਈਮ 'ਚ ਸੈਮੋ ਇਕੱਠੇ ਸੈਮੋ ਦਿੱਤੀ ਗਈ। ਭਗਤ ਸਿੰਘ ਗੈਲਰੀ ਇਹ ਓਰੀਜਨਲ ਤਸਵੀਰ ਹੈ ਭਗਤ ਸਿੰਘ ਦੀ ਜੀ। ਜੇਲ੍ਹ ਦੀ ਤਸਵੀਰ ਹੈ। ਇਹਦੀ ਤਫਤੀਸ਼ ਹੁੰਦਿਆਂ ਹੋਇਆ ਉਸ ਦੌਰ 'ਚ CID ਇੰਸਪੈਕਟਰ ਸੀ ਪੰਨੂ ਸਾਹਿਬ ਜੀ, ਇਹ ਤਫਤੀਸ਼ ਕਰ ਰਹੇ ਸਨ। ਬਿਲਕੁਲ ਆ ਬੈਠੇ ਔਰ ਨਾਲ ਇਹਨਾਂ ਦੇ ਤੁਸੀਂ ਗੌਰ ਕਰੋ ਤੇ ਕੱਪੜੇ ਇਹਨਾਂ ਦੇ ਫਟੇ ਹੋਏ ਆ, ਤਸ਼ੱਦਦ ਹੋਇਆ ਸੀ ਇਹਨਾਂ ਤੇ, ਔਰ ਉਸੇ ਹਾਲਤ 'ਚ ਫਿਰ ਤਫਤੀਸ਼ ਹੋਈ। ਸਹੀ। ਤੇ ਸਾਰੀ ਕਲੈਕਸ਼ਨ ਜਿਹੜੀ ਹੈ ਮੇਰੇ ਖਿਆਲ ਕੋਲ 300-350 ਤਸਵੀਰ ਹੈ। ਅੱਛਾ। ਜਿਹੜੀ ਕਿ
ਅਸੀਂ ਇਕੱਠੀ ਕੀਤੀ ਹੈ, ਬੜੀ ਮਿਹਨਤ ਕੀਤੀ ਹੈ, ਨਜ਼ਰ ਆ ਰਹੀ ਹੈ ਜੀ, ਕਿਉਂਕਿ ਇੱਥੇ ਮਤਲਬ ਕਿਸੇ ਨੇ ਆਉਣਾ, ਸਟੱਡੀ ਕਰਨਾ ਹੈ, ਕੁਝ ਭਗਤ ਸਿੰਘ ਦੇ ਬਾਰੇ ਜਾਣਨਾ ਹੈ, ਖਾਲੀ ਇੱਥੇ ਇੱਟਾਂ ਰੋੜੇ ਨਹੀਂ ਵੇਖਣ ਆਉਣਾ। ਹਾਂ ਬਿਲਕੁਲ। ਤੇ ਇਹ ਫਰਸ਼ ਵੀ ਉਹੀ ਹੈ ਜਿਹੜਾ ਭਗਤ ਸਿੰਘ ਦੇ ਦੌਰ 'ਚ ਸੀ, ਇਹ ਦੀਵਾਰਾਂ ਫਰਸ਼ ਤੇ ਬਣਿਆ ਮਿੱਟੀ ਦਾ ਜਿਹੜਾ ਨਾ ਪਲਸਤਰ ਹੋਇਆ ਸਾਰਾ। ਤੇ ਛੱਤਾਂ ਤੁਸੀਂ ਦੇਖ ਰਹੇ ਹੋ ਦਿਆਰ ਦੀ ਲੱਕੜੀ ਦੀਆਂ ਛੱਤਾਂ ਨੇ ਜੀ, ਬਾਲੇ ਨੇ, ਫੱਟੇ ਨੇ। ਹਾਂਜੀ। ਤੇ ਸੀੜੀਆਂ ਉਤਰ ਕੇ ਤੁਹਾਨੂੰ ਨੀਚੇ ਉਤਰਨਾ ਪੈਂਦਾ ਇਹਨਾਂ ਕਮਰਿਆਂ 'ਚ, ਕਿਉਂਕਿ ਪਾਣੀ ਦੇ ਸਟੈਪ ਜਿਹੜੇ ਨੇ ਨੀਵੇਂ ਹੋ ਗਏ। ਲੇਕਿਨ ਉਹਦੇ ਬਾਵਜੂਦ ਸਰ ਜੀ ਤੁਸੀਂ ਜਿਸ ਤਰ੍ਹਾਂ ਸਫਾਈ ਸੁਥਰਾਈ ਔਰ ਚੀਜ਼ਾਂ ਨੂੰ ਸਾਂਭ ਕੇ ਰੱਖਿਆ, ਸੰਭਾਲ ਇੰਨੀ, ਮੇਰਾ ਖਿਆਲ ਆਮ ਬੰਦੇ ਦੇ ਵਾਸ ਦਾ ਰੋਗ ਨਹੀਂ ਹੈਗਾ। ਬਸ ਉਹ ਫਿਰ ਜਦੋਂ ਕੋਈ ਜ਼ਿੰਮੇਵਾਰੀ ਹੋਵੇ, ਸਿਰ ਨਾਲ ਜੁੜੇ ਹੋਏ ਲੋਕ ਆ, ਔਰ ਤੁਸੀਂ ਇਸ ਪੁਰਾਣੀ ਚੀਜ਼ ਨੂੰ 47 ਤੋਂ ਬਾਅਦ ਆਪਣੇ ਆਪਣੇ ਇਲਾਕੇ 'ਚ ਚਲੇ ਗਏ। ਹਰ ਬੰਦੇ ਇੰਡੀਆ ਦੇ ਵਿੱਚੋਂ ਮੁਸਲਮਾਨ ਇੱਧਰ ਆ ਗਏ, ਮੁਸਲਮਾਨ ਇੱਧਰੋਂ, ਸਿੱਖ ਹਿੰਦੂ ਉਧਰ ਚਲੇ ਗਏ। ਲੇਕਿਨ ਤੁਹਾਨੂੰ ਸਮਝਦੇ ਸੀ ਵੀ ਇਨਕਲਾਬੀ ਬੰਦੇ ਦੇ, ਤਾਂ ਆਉਣ ਵਾਲੇ ਵਕਤ ਦੇ ਵਿੱਚ ਤੁਹਾਡੇ ਵਡਾਰੂਆਂ ਨੇ ਇਸ ਚੀਜ਼ ਨੂੰ ਸਮਝਿਆ ਕਿ ਇੱਥੇ ਲੋਕਾਂ ਨੇ ਆਣਾ ਨਹੀਂ। ਉਹਨਾਂ ਨੂੰ ਉਸ ਦੌਰ 'ਚ ਪਤਾ ਸੀ, ਜਦੋਂ ਇਹ ਘਰ ਅਲਾਟ ਹੋਇਆ ਨਾ, ਮੈਨੂੰ ਵੇਖਣ ਆਣਾ, ਜਦੋਂ ਇਹ ਘਰ ਅਲਾਟ ਹੋਇਆ ਔਰ ਜ਼ਮੀਨ ਅਲਾਟ ਹੋਈ, ਉਹਨਾਂ ਨੂੰ ਉਦੋਂ ਹੀ ਪਤਾ ਸੀ ਕਿ ਘਰ ਕਿੰਨਾ ਵੈਲਿਊਏਬਲ ਹੈ। ਸਹੀ ਬਾਤ। ਔਰ ਉਹਨਾਂ ਨੇ ਕਾਫੀ ਜ਼ਮੀਨ ਦੀ ਕੁਰਬਾਨੀ ਦਿੱਤੀ ਸੀ ਇਸ ਘਰ ਔਰ ਜ਼ਮੀਨ ਵਾਸਤੇ ਜੀ। ਜ਼ਮੀਨ ਉਹਨਾਂ ਨੂੰ ਜ਼ਿਆਦਾ ਵੀ ਮਿਲਦੀ ਸੀ, ਲੇਕਿਨ ਉਹਨਾਂ ਨੇ ਕਿਹਾ ਸੀ ਨਹੀਂ, ਮਤਲਬ ਤੁਸੀਂ ਇੱਜ਼ਤ ਦੇ ਰਹੇ ਹੋ, ਆਨਰ ਦੇ ਰਹੇ ਹੋ, ਤੇ ਸਾਨੂੰ ਜ਼ਿਆਦਾ ਜ਼ਮੀਨ ਨਹੀਂ ਚਾਹੀਦੀ, ਸਾਨੂੰ ਇਹੀ ਕਾਫੀ ਹੈ। ਤੇ ਉਹ ਜਿਹੜੀ ਜ਼ਮੀਨ ਜਿਹੜੇ ਭਗਤ ਸਿੰਘ ਦੇ ਵਾਲਿਦ ਸਰਦਾਰ ਕਿਸ਼ਨ ਸਿੰਘ ਕਾਸ਼ਤ ਕਰਦੇ ਸੀ, ਉਹੀ ਜ਼ਮੀਨ ਸਾਡੇ ਕੋਲ ਹੈ, ਉਹੀ ਕਮਰੇ ਨੇ। ਕਿਉਂਕਿ ਉਸ ਦੌਰ 'ਚ ਹਾਤੇ ਖੁੱਲੇ ਹੁੰਦੇ ਸੀ ਜੀ, ਕਮਰੇ ਦੋ ਤਿੰਨ ਹੀ ਹੋਇਆ ਕਰਦੇ ਸੀ, ਕਮਰੇ ਦੋ ਤਿੰਨ ਹੀ, ਬਾਕੀ ਹਾਤੇ ਤਾਂ ਖੁੱਲੇ ਹੁੰਦੇ ਸੀ, ਕਿਉਂਕਿ ਉੱਥੇ ਮਾਲ ਡੰਗਰ ਕੋਈ ਹੁੰਦਾ ਸੀ, ਕੋਈ ਉਹਨਾਂ ਦਾ ਬਾਲਣ ਦਾ ਇੰਤਜ਼ਾਮ ਹੁੰਦਾ ਸੀ, ਕੋਈ ਮੰਜੇ ਡੱਠੇ ਹੁੰਦੇ ਸੀ, ਪੰਚਾਇਤਾਂ ਚੱਲਦੀਆਂ ਹੁੰਦੀਆਂ ਸੀ। ਨਾਲੇ ਇਹ ਘਰ ਵੈਸੇ ਹੀ ਸ਼ੁਰੂ ਤੋਂ ਪੰਚਾਇਤੀ ਜਿਹਾ ਘਰ ਰਿਹਾ, ਇੱਥੇ ਤੁਹਾਡੇ ਜਿਹੜਾ ਚੌਧਰੀਆਂ ਦਾ ਘਰ ਸੀ, ਔਰ ਤੁਹਾਡਾ ਜਿਹੜੇ ਆਲੇ ਦੁਆਲੇ ਜਿਹੜਾ ਵੀ ਇਲਾਕਾ ਹੈ ਨਾ ਸਾਰਾ, ਉਹਦੀਆਂ ਪੰਚਾਇਤਾਂ ਇਸ ਘਰ 'ਚ ਹੁੰਦੀਆਂ ਸੀ ਸਰਦਾਰ ਕਿਸ਼ਨ ਸਿੰਘ ਕੋਲ। ਤੇ ਉਹਨਾਂ ਦੀਆਂ ਚੀਜ਼ਾਂ, ਉਹਨਾਂ ਦੀ ਵਾਲਦਾ ਦੇ ਜ਼ੇਰੇ ਸੰਭਾਲੋ, ਦੇਖੋ ਨਾ ਚਰਖਾ ਪਿਆ ਜੀ ਸਾਹਮਣੇ ਨਜ਼ਰ ਆ ਰਿਹਾ, ਜਿਹੜੀ ਉਹਨਾਂ ਦੀ ਮਾਂ ਚਲਾਉਂਦੇ ਸੀ, ਚੱਕੀ ਦੇ 2 ਗੁਣ ਪਏ ਨੇ, ਤੇ ਉੱਪਰ ਤਿਜੋਰੀ ਪਈ ਹੈ, ਬਾਹਰ ਬੇਰੀ ਦਾ ਦਰਖਤ ਲੱਗਾ ਭਗਤ ਸਿੰਘ ਦੇ ਹੱਥ ਦਾ, ਦਰਵਾਜ਼ਾ, ਉਹ ਚੁਗਾਠ, ਇਹ ਚੀਜ਼ਾਂ ਜਿਹੜੀਆਂ ਨੇ, ਨਵੀਆਂ ਸ਼ੈਵਾਂ ਲੈਣੀਆਂ ਸੌਖੀਆਂ ਨੇ, ਪੁਰਾਣੀਆਂ ਸ਼ੈਵਾਂ ਨੂੰ ਸਾਂਭਣਾ ਬੜਾ ਮੁਸ਼ਕਲ ਕੰਮ ਹੈ, ਬੜਾ ਔਖਾ ਕੰਮ ਹੈ। ਤੇ ਅਸੀਂ ਤੇ ਪੂਰੀ ਕੋਸ਼ਿਸ਼ ਕੀਤੀ ਹੈ ਇਹਨੂੰ ਸਾਂਭਣ ਦੀ। ਬਲਕਿ ਆ ਦੇਖੋ ਤੁਸੀਂ ਇੱਧਰ ਦੇਖੋ, ਤੇ ਇੱਧਰ ਇਹ ਭਗਤ ਸਿੰਘ ਤੇ ਜਿਹੜੀ FIR ਹੋਈ ਸੀ 302 ਦੀ, 302, ਹਾਲਾਂਕਿ ਇਸ FIR 'ਚ ਭਗਤ ਸਿੰਘ ਦਾ ਨਾਮ ਨਹੀਂ ਹੈ, ਲੇਕਿਨ ਇਸੇ FIR ਤੇ ਭਗਤ ਸਿੰਘ ਨੂੰ ਸਜ਼ਾ ਮੌਤ ਹੋਈ ਤਰਤੀਮਾ ਬਿਆਨ ਦੇ ਵਿੱਚ। ਸਹੀ, ਹਾਂਜੀ, ਤਰਤੀਮਾ ਬਿਆਨ ਹੋਇਆ ਸੀ ਨਾ ਜੀ, ਆਇਆ ਸੀ। ਇਹ ਸਾਰਾ ਗੋਰਿਆਂ ਦਾ ਸਿਸਟਮ ਵੀ ਦਿਖਾਇਆ ਪੂਰਾ ਉਸ ਦੌਰ 'ਚ, ਬਹਿਰੀ ਬੇੜੇ ਜਿਹੜਾ ਗੋਰਿਆਂ ਦਾ ਸਿਸਟਮ ਸੀ, ਇੱਥੋਂ ਰੈਵਨਿਊ ਸਾਰਾ ਇਕੱਠਾ ਕਰਕੇ, ਦਰਖਤ ਇਕੱਠੇ ਕਰਕੇ ਇੱਥੋਂ ਵੱਢ ਕੇ ਲੈ ਜਾਂਦਾ ਸੀ ਬਰਤਾਨੀਆ, ਉਹ ਵੀ ਅਸੀਂ ਸਾਰਾ ਸਿਸਟਮ ਇਹਨਾਂ ਦਾ ਉਹ ਦਿਖਾਇਆ। ਇਹਦੇ ਵੱਡੇ ਸਨ ਜਿਹੜੇ ਦੇਖੋ ਬਾਗੀ ਸਨ ਭਗਤ ਸਿੰਘ ਦੇ, ਇਨਕਲਾਬੀ ਬੰਦੇ ਸੀ, ਉਹਨਾਂ ਨੇ ਵੀ ਜੇਲਾਂ ਕੱਟੀਆਂ, ਕੈਦਾਂ ਕੱਟੀਆਂ, ਸੰਤਾ ਸਿੰਘ ਸਾਰੇ। ਤੇ ਭਗਤ ਸਿੰਘ ਦੀ ਫਿਰ ਦੇਖੋ, ਉਹਨੇ ਤੇ ਸਭ ਤੋਂ ਅੱਗੇ ਨਿਕਲ ਗਿਆ, ਆਪਣਾ ਨਾਮ ਰੋਸ਼ਨ ਕੀਤਾ, ਔਰ ਛੋਟੀ ਦੀ ਉਮਰ 'ਚ ਬੜਾ ਵੱਡਾ ਕੰਮ ਕਰ ਗਿਆ ਜੀ। 23 ਸਾਲ 5 ਮਹੀਨੇ ਟੋਟਲ ਉਮਰ ਸੀ। ਥੋੜਾ ਜਿਹਾ ਭਗਤ ਸਿੰਘ ਹੋਣਾ ਦੇ ਬਚਪਨ ਦੇ ਬਾਰੇ ਦੱਸੋ, ਜਿਹੜਾ ਬਜ਼ੁਰਗਾਂ ਕੋਲ ਸੁਣਿਆ। ਹਾਂਜੀ ਬਿਲਕੁਲ ਜੀ, ਇਹ ਮਤਲਬ ਜਦੋਂ ਇਹਨਾਂ ਦੀ ਉਮਰ 12-13 ਸਾਲ ਸੀ, ਔਰ ਆਪਣੀ ਜ਼ਮੀਨ ਤੇ ਜਦੋਂ ਇਹਨਾਂ ਦੇ ਬਾਪ ਜਿਹੜੇ ਵਾਹੀ ਬੀਜੀ ਕਰਦੇ ਪਏ ਸਨ ਢੱਗਿਆਂ ਦੀ ਜੋੜੀ ਦੇ ਨਾਲ ਉੱਥੇ, ਤੇ ਇਹ ਵੀ ਇੱਕ ਜਗ੍ਹਾ ਬੈਠੇ ਆਪਣੇ ਦੋਸਤ ਦੇ ਨਾਲ, ਜਾਲੀ ਜੀ ਪਿਸਤੌਲ ਸੀ ਤੇ ਉਹਦੇ ਨਾਲ ਖੇਡਦੇ ਪਏ ਸੀ। ਤੇ ਕਾਫੀ ਦੇਰ ਹੋ ਗਈ, ਤੇ ਉਹਨਾਂ ਦੇ ਵਾਲਿਦ ਨੇ ਇਹਨਾਂ ਨੂੰ ਪੁੱਛਿਆ ਕਿ ਯਾਰ ਤੁਸੀਂ ਕਿੰਨੀ ਦੇਰ ਦੇ ਵਿਹਲੇ ਹੀ ਬੈਠੇ ਆ, ਕੋਈ ਕੰਮ ਵੀ ਮੇਰੇ ਨਾਲ ਕਰਾ ਦਿਓ। ਉਹਨੇ ਕਿਹਾ ਬਾਈ ਆਪਣਾ ਦੇਖਦੇ ਨਹੀਂ ਕਿ ਅਸੀਂ ਆਪਣਾ ਪਿਸਤੌਲ ਬੀਜਦੇ ਪਏ ਆ, ਤੇ ਤੁਸੀਂ ਆਪੇ ਕਹਿੰਦੇ ਹੋ ਜੋ ਬੀਜਾਂਗੇ ਉਹੀ ਵੱਢਾਂਗੇ, ਤੇ ਮੈਂ ਪਿਸਤੌਲ ਦੀ ਫਸਲ ਬੀਜ ਰਹੇ ਹਾਂ, ਤੇ ਇਨਸ਼ਾਅੱਲਾ ਅਸੀਂ ਆਪਣੇ ਮੁਲਕ ਨੂੰ ਜਿਹੜਾ ਫਸਲ ਇਹਦੇ ਨਾਲ ਪਿਸਤੌਲਾਂ ਜਿਹਨੂੰ ਆਉਣਗੀਆਂ ਤੇ ਅਸੀਂ ਆਪਣਾ ਆਜ਼ਾਦ ਕਰਾ ਲਾਂਗੇ ਆਪਣੇ। ਮਤਲਬ ਛੋਟੀ ਉਮਰ 'ਚ ਬੜਾ ਮਤਲਬ ਉਹ ਇਨਕਲਾਬੀ ਸੋਚ ਸੀ, ਔਰ ਇਸ ਤਰ੍ਹਾਂ ਦੇ ਬੰਦੇ ਕਿੱਥੇ ਮਾਵਾਂ ਰੋਜ਼ ਜੰਮਦੀਆਂ ਨੇ। ਉਹਨਾਂ ਦੇ ਹੁਣ ਭਾਂਜੇ ਜਿਹੜੇ ਸਰਦਾਰ ਹਕੂਮਤ ਸਿੰਘ ਮੱਲੀ ਸਾਹਿਬ, ਉਹ ਸਪੈਸ਼ਲ ਕੈਨੇਡਾ ਤੋਂ ਮੇਰੇ ਕੋਲ ਆਏ ਸੀ, 2016 'ਚ ਵੀ ਆਏ ਸੀ, ਉਦੋਂ 1 ਘੰਟੇ ਵਾਸਤੇ ਆਏ ਸੀ। ਤੇ ਲੇਕਿਨ ਉਹਨਾਂ ਨੇ ਮੇਰੀ ਇਸ ਮਿਹਨਤ ਨੂੰ ਦੇਖਿਆ, ਕਾਵਿਸ਼ ਨੂੰ ਦੇਖਿਆ, ਕਿਹਾ ਤੇ ਕੁਛ ਨਹੀਂ, ਲੇਕਿਨ ਇਸ ਦਫਾ ਉੱਥੋਂ ਆਉਂਦੇ ਹੋਏ ਕੈਨੇਡਾ ਤੋਂ ਮੇਰੇ ਵਾਸਤੇ ਇੱਕ ਆਜ਼ਾਦੀ ਸ਼ੀਲਡ ਲੈ ਕੇ ਆਏ, ਕਿ ਜਿਹਦੇ ਵਿੱਚ ਉਹਨਾਂ ਨੇ ਮੈਨੂੰ ਆਨਰ ਕੀਤਾ। ਇੱਥੇ ਕਮਿਸ਼ਨਰ ਸਾਹਿਬ ਕੋ, DC ਸਾਹਿਬ ਕੋ, CPO ਸਾਹਿਬ ਕੋ, RPO ਸਾਹਿਬ ਕੋ, ਸਾਰੀ ਇੰਤਜ਼ਾमिया और सारे चैनल से आके उन्होंने कहा है शील्ड मैं तुहानू दे रहा, सिर्फ ਇਹਦੇ ਵਿੱਚ ਮੈਂ ਆਪਣੇ ਸਾਰੇ ਅਲਫਾਜ਼, ਸਾਰੇ ਜਿਹੜੇ ਦਿਲ ਦੀਆਂ ਗੱਲਾਂ ਸੀ ਮੈਂ ਸਮੇਟ ਕੇ ਤੁਹਾਨੂੰ ਇਹ ਦਿੰਦਾ ਪਿਆ। ਬੜੇ ਆਜ਼ਾਦ ਦੀ ਗੱਲ ਹੈ, ਬੜੇ ਆਜ਼ਾਦ ਦੀ ਬਾਤ ਹੈ। ਤੇ ਉਹ ਮੇਰੇ ਕੋਲ 1 ਹਫ਼ਤਾ ਰਹੇ ਇੱਥੇ, ਮਾਸ਼ਾਅੱਲਾ, ਉਹ ਸਾਰਾ ਮੈਂ ਉਹਨਾਂ ਨੂੰ ਇੰਤਜ਼ਾਮੀਆ ਨਾਲ ਮਿਲਵਾਇਆ, ਤੇ ਉਹਨਾਂ ਨੇ ਫਿਰ ਮੇਰੀ ਇਸ ਮਿਹਨਤ ਨੂੰ ਵੀ ਦੇਖਿਆ। ਕਾਵਿਸ਼ ਸੀ ਤੇ ਆਪਣੇ ਆਪ ਨੂੰ ਵਕਫ ਕੀਤਾ ਹੋਇਆ ਜੀ। ਅਸੀਂ ਤੇ ਢਾਹ ਢੂ ਕੇ ਕਮਰੇ ਦੂਸਰੇ ਵੀ ਬਣਾ ਸਕਦੇ ਸੀਗੇ, ਲੇਕਿਨ ਜੀ ਤੁਸੀਂ ਨਹੀਂ, ਅਸੀਂ ਬਜ਼ੁਰਗਾਂ ਦੀ ਜਿਹੜੀ ਰਵਾਇਤ, ਜਿਹੜੀ ਰਸਮ ਆ ਨਾ, ਉਹਨੂੰ ਅਸੀਂ ਚਲਾ ਰਹੇ ਹਾਂ। ਔਰ ਬਲਕਿ ਹਰ 2 ਇਵੈਂਟ ਸਾਲ ਦੇ ਵਿੱਚ 28 ਸਤੰਬਰ ਭਗਤ ਸਿੰਘ ਦੀ ਜਿਹੜੀ ਆ
ਪੈਦਾਇਸ਼ ਹੋਏ, ਅਸੀਂ ਉਹ ਸਾਲਗਿਰਾ ਮਨਾਈ ਦੀ ਇਸੇ ਕਮਰੇ 'ਚ ਮਨਾਈ ਦੀ ਸੈਲੀਬ੍ਰੇਟ ਕਰਦੇ ਹਾਂ, ਬਕਾਇਦਾ ਵੱਡਾ ਕੇਕ ਬਣਵਾ ਕੇ ਭਗਤ ਸਿੰਘ ਦੀ ਫੋਟੋ ਲਗਾ ਕੇ, ਤੇ ਉਹ ਬੜਾ ਅੱਛਾ। ਤੇ 23 ਮਾਰਚ ਨੂੰ ਚੁੱਕੇ ਭਗਤ ਸਿੰਘ ਦੀ ਸ਼ਹਾਦਤ ਦਾ ਦਿਨ ਹੈ, ਸਜ਼ਾਏ ਮੌਤ ਦਾ ਦਿਨ ਹੈ, ਉਹ ਵੀ ਸ਼ਾਮ ਨੂੰ 7 ਵਜੇ ਅਸੀਂ ਦੀਵੇ ਚਲਾਈ ਦੇ ਨੇ, ਸ਼ਮਾ ਰੋਸ਼ਨ ਕਰੀ ਦੀਆਂ। ਥੋੜਾ ਸਿਲੈਕਟਡ ਜਿਹਾ ਅਸੀਂ ਪ੍ਰੋਗਰਾਮ ਕਰੀਦਾ, ਤੇ ਤੁਸੀਂ ਬਲਕਿ ਜ਼ਰੂਰ ਸਾਡੇ ਦੇਖਣ ਵਾਲੇ ਸੁਣਨ ਵਾਲੇ ਜ਼ਰੂਰ ਤਸ਼ਰੀਫ ਲਿਆਉਣ ਇਨਸ਼ਾਅੱਲਾ, ਔਰ ਸਾਡੇ ਇਵੈਂਟ ਦੇ ਵਿੱਚ ਸ਼ਾਮਿਲ ਹੋਣ ਇੱਥੇ। ਠੀਕ। ਅੱਛਾ ਜੀ, ਇਹ ਆਪਣਾ ਲਾਹੌਰ ਦੇ ਵਿੱਚ ਭਗਤ ਸਿੰਘ ਦੇ ਨਾਂ ਤੇ ਇੱਕ ਚੌਕ ਦਾ ਨਾਂ ਰੱਖਿਆ ਜੀ। ਭਗਤ ਸਿੰਘ ਦਾ ਜਿਹੜਾ ਨਾ ਜਿੱਥੇ ਸਜ਼ਾਏ ਮੌਤ ਹੋਈ ਸੀ, ਸ਼ਾਦਮਾਨ ਚੌਕ ਸੀ ਉਹ ਜੀ, ਉਹ ਲੇਕਿਨ ਉਹ ਜਗ੍ਹਾ ਜਿੱਥੇ ਜਿਹੜਾ ਫਾਂਸੀ ਘਾਟ ਹੁੰਦਾ ਸੀ, ਫਾਂਸੀ ਘਾਟ, ਤੇ ਉਹ ਫਿਰ ਉਸ ਜਗ੍ਹਾ ਦਾ ਨਾਮ ਵੀ ਅਸੀਂ ਭਗਤ ਸਿੰਘ ਚੌਕ ਨਾਮ ਰਖਵਾਇਆ। ਇਹ ਤੁਹਾਡੀ ਕਾਬਿਸ਼ ਸੀ? ਹਾਂ ਜੀ, ਜ਼ਾਤੀ ਤੌਰ ਤੇ ਡੀਸੀ ਸਾਹਿਬ ਸੀ ਉਦੋਂ ਸਾਬਕਾ ਸਾਡੇ, ਉਹਨਾਂ ਨੂੰ ਰਿਕੁਐਸਟ ਕੀਤੀ ਸੀ ਕਿ ਤੁਸੀਂ ਇਸ ਚੌਕ ਦਾ ਨਾਮ ਜਿਹੜਾ ਵੀ ਉਹ ਭਗਤ ਸਿੰਘ ਚੌਕ ਰਖਵਾਓ। ਬਾਅਦ ਚੋਂ ਫਿਰ ਕਈ ਉਲਮਾ ਹਜ਼ਰਾਤ ਅਦਾਲਤਾਂ ਚਲੇ ਗਏ, ਉਹਨਾਂ ਨੇ ਕਿਹਾ ਸੀ ਇਹ ਮੁਸਲਮਾਨਾਂ ਦਾ ਸ਼ਹਿਰ ਆ ਤੇ ਇਹ ਤੇ ਸਰਦਾਰਾਂ ਦੇ ਨਾਮ ਤੋਂ, ਸਿੱਖਾਂ ਦੇ ਨਾਮ ਤੋਂ ਤੁਸੀਂ, ਲੇਕਿਨ ਉਹ ਡੀਸੀ ਸਾਹਿਬ ਨੇ ਕਿਹਾ ਸੀ ਕਿ ਯਾਰ ਇਹ ਫਰੀडम फाइटर ਹੈ, ਇਹ ਸਾਡੇ ਸਭ ਦਾ ਹੀਰੋ ਹੈ, ਅੰਗਰੇਜ਼ ਦੇ ਖਿਲਾਫ ਲੜਿਆ, ਦੇ ਖਿਲਾਫ ਲੜਿਆ, ਉਹ ਬਸ ਇਹ ਤੁਹਾਨੂੰ ਪਤਾ ਹੈ ਫਿਰ ਚੱਲਦਾ ਉਹ ਫਿਰ। ਲੇਕਿਨ ਅਸੀਂ ਉਹਦਾ ਨਾਮ ਭਗਤ ਸਿੰਘ ਚੌਕ ਡਿਕਲੇਅਰ ਕਰਵਾਤਾ ਸੀਗਾ। ਠੀਕ ਹੈ। ਸਾਡਾ ਹੁਣ 105 ਵੰਗਿਆਂ ਨੂੰ ਜਿਹੜੀ ਲਿੰਕ ਰੋਡ ਆਉਂਦੀ ਹੈ, ਉਹ ਵੀ ਅਸੀਂ ਗਵਰਨਰ ਸਾਹਿਬ ਨੂੰ ਕਹਿ ਕੇ, ਡੀਸੀ ਸਾਹਿਬ ਨੂੰ ਰਿਕੁਐਸਟ ਕਰਕੇ ਮੈਂ ਮਨਜ਼ੂਰ ਕਰਵਾਤੀ ਹੈ। ਔਰ ਉਸ ਤੋਂ ਇਲਾਵਾ ਅਸੀਂ ਭਗਤ ਸਿੰਘ ਦਾ ਸਟਾਫ ਮਨਜ਼ੂਰ ਕਰਵਾਇਆ ਇੱਥੇ। ਭਗਤ ਸਿੰਘ ਦਾ ਜਿੱਥੇ ਭਗਤ ਸਿੰਘ ਨੇ ਪ੍ਰਾਇਮਰੀ ਕੀਤੀ, ਉਹ ਸਕੂਲ ਦੀ ਅਸੀਂ ਰੈਨੋਵੇਸ਼ਨ ਕਰਵਾਈ, ਉਸੇ ਹਾਲਤ 'ਚ ਹੀ ਅੱਜ ਵੀ ਸਕੂਲ ਮੌਜੂਦ ਹੈ, ਜਿਸ ਤਰ੍ਹਾਂ 2 ਕਮਰੇ ਨੇ। ਫਿਰ ਜਿਹੜਾ ਬੱਚਿਆਂ ਦਾ ਹਾਈ ਸਕੂਲ ਹੈ, ਉੱਥੇ 10 ਕਮਰੇ ਅਸੀਂ ਮਨਜ਼ੂਰ ਕਰਵਾਏ। ਕਿਆ ਬਾਤ। ਸੂਈ ਗੈਸ ਇਸ ਪਿੰਡ ਨੂੰ ਲਿਆ ਕੇ ਦਿੱਤੀ, ਤੇ ਅਸੀਂ ਤੇ ਕੋਸ਼ਿਸ਼ ਕਰਦੇ ਹਾਂ ਕਿ ਕੋਈ ਵੀ ਐਸਾ ਕੰਮ ਜਿਹਦੇ ਨਾਲ ਸਾਡੇ ਇਸ ਪਿੰਡ ਦੇ ਲੋਕਾਂ ਨੂੰ ਭਗਤ ਸਿੰਘ ਦੀ ਵਜ੍ਹਾ ਤੋਂ ਫਾਇਦਾ ਹੁੰਦਾ ਹੋਣਾ ਚਾਹੀਦਾ ਜ਼ਰੂਰ। ਅੱਛਾ ਜੀ, ਤੁਸੀਂ ਇੱਕ ਹੋਰ ਸਾਨੂੰ ਪਤਾ ਲੱਗਾ ਕਿ ਤੁਸੀਂ ਜਿਹੜੀਆਂ ਕਿਤਾਬਾਂ ਰਿਲੇਟਡ ਆ ਭਗਤ ਸਿੰਘ ਦੇ ਨਾਲ, ਖਾਓ ਕਿਸੇ ਵੀ ਜ਼ਬਾਨ ਦੇ ਵਿੱਚ, ਉਹਨਾਂ ਦੀ ਕਲੈਕਸ਼ਨ ਕਰ ਰਹੇ ਹੋ, ਤੇ ਕਿੰਨੀਆਂ ਕਿਤਾਬਾਂ ਹੋ ਗਈਆਂ ਤੁਹਾਡੇ ਕੋਲ? ਮੇਰੇ ਕੋਲ 200 ਕਿਤਾਬਾਂ ਇਕੱਠੀਆਂ ਕਰਾਂਗੇ ਜੀ। ਫਿਲਹਾਲ ਤੇ ਕੋਈ 26-27 ਕਿਤਾਬਾਂ ਇਕੱਠੀਆਂ ਕੀਤੀਆਂ ਨੇ। ਢਿੱਲੂ ਸਾਹਿਬ ਸਾਡੇ ਦੋਸਤ ਨੇ ਕੈਨੇਡਾ ਤੋਂ, ਉਹਨਾਂ ਨੂੰ ਰਿਕੁਐਸਟ ਕੀਤੀ ਸੀ ਜੀ, ਉਹਨਾਂ ਨੇ ਕਿਤਾਬਾਂ ਇੰਡੀਆ ਭੇਜੀਆਂ। ਇੰਡੀਆ ਤੋਂ ਫਿਰ ਸਰਦਾਰ ਹਕੂਮਤ ਸਿੰਘ ਮੱਲੀ ਸਾਹਿਬ ਜਿਹੜੇ ਭਗਤ ਸਿੰਘ ਦੇ ਭਾਂਜੇ ਨੇ, ਉਹਨਾਂ ਦੀ ਡਿਊਟੀ ਲਾਈ ਕਿ ਮਿਹਰਬਾਨੀ ਕਰੋ ਤੁਸੀਂ ਆਪਣੇ ਹੱਥੀਂ ਆਪਣੇ ਮਾਮੇ ਦੀ ਕਿਤਾਬਾਂ ਲੈ ਕੇ ਆਓ। ਠੀਕ ਹੈ। ਉਹ ਫਿਰ ਲੈ ਕੇ ਆਏ। ਕੁਝ ਆਪਣੇ ਤੌਰ ਤੇ ਵੀ ਅਸੀਂ ਕਲੈਕਸ਼ਨ ਕਰ ਰਹੇ ਹਾਂ, ਕੋਈ ਵੀ ਜ਼ੁਬਾਨ ਹੋਵੇ ਕਿਸੇ ਵੀ ਜ਼ੁਬਾਨ ਤੇ ਅਸੀਂ ਜਿਹੜਾ ਨਾ ਇਨਸ਼ਾਅੱਲਾ ਉਹਨੂੰ ਇਕੱਠੀ ਕਰਾਂਗੇ। ਦੇਖੋ ਗੈਲਰੀ ਮੁਕੰਮਲ ਕੀਤੀ ਆ, 7-8 ਸਾਲ ਲੱਗੇ ਗੈਲਰੀ ਮੁਕੰਮਲ ਕਰਨ। ਬੜੀ ਗੱਲ ਆ ਜੀ, ਆ ਜੋ ਚੀਜ਼ਾਂ ਇਹ ਕੋਰੀਆਂ ਕੰਧਾਂ ਸੀ, ਕੁਝ ਨਹੀਂ ਸੀ ਹੈਗਾ ਇੱਥੇ, ਕੁਝ ਨਹੀਂ ਸੀਗਾ, ਲੇਕਿਨ ਤੁਸੀਂ ਉਹਦੀਆਂ ਯਾਦਾਂ ਦੇ ਨਾਲ ਭਰ ਕੇ ਰੱਖ ਦਿੱਤੀ ਆ। ਔਰ ਇਹ ਚੀਜ਼ਾਂ ਮੈਂ ਅੱਗੇ ਵੀ ਗੱਲ ਕੀਤੀ ਹੈ ਵੀ ਮੇਰਾ ਖਿਆਲ ਆ ਵੀ ਕਿਸੇ ਅਜਾਇਬਖਾਨੇ 'ਚ ਵੀ ਸ਼ਾਇਦ ਮਿਊਜ਼ੀਅਮ ਵਾਲੇ ਤੇ ਮੰਗਦੇ ਨੇ ਜੀ, ਉੱਥੇ ਮੰਗਦੇ ਨੇ ਕਿ ਦਿਓ ਜਿਹੜਾ ਕੁਝ ਤੁਹਾਡੇ ਕੋਲ ਹੈਗਾ ਆ ਉਹ ਕਿਸੇ ਹੋਰ ਕੋਲ ਨਹੀਂ ਮੇਰਾ ਖਿਆਲ ਹੋਣਾ ਇੰਨਾ ਕੁਝ। ਹਾਂਜੀ, ਉਸ ਦੌਰ ਦਾ ਗਦਰ ਅਖਬਾਰ ਦੇ ਬਾਰੇ ਲਿਖਿਆ ਜੀ। ਉਸ ਦੌਰ ਦਾ ਜਿਹੜਾ ਬਜਟ ਹੈ ਨਾ ਇਹਨਾਂ ਦਾ ਜੀ ਅੰਗਰੇਜ਼ ਦਾ, ਉਹ ਸਾਰਾ ਉਹਨਾਂ ਨੇ ਜਿਹੜਾ ਨਾ ਜੀ ਦੇਖੋ ਨਾ ਕਿੰਨਾ ਬਜਟ, कितने करोड़। हाँ जी। और इस वजह से हिंदुस्तानी इतने गरीब हो गए हैं कि रोजाना आमदन फी का 5 पैसा है। हाँ जी। तो ज़मीन का लगान 65% से भी ज़्यादा है। मतलब सारियां उन्होंने गल्लां खास ਜਿਹੜੀਆਂ ਨੇ ਇਹ ਸਾਰੀਆਂ ਇਹਦੇ ਵਿੱਚ ਉਹਨਾਂ ਨੇ ਲਿਖੀਆਂ। ਅੰਗਰੇਜ਼ੀ ਰਾਜ ਚੰਦਰ ਸ਼ੇਖਰ ਆਜ਼ਾਦ ਜਿਹੜਾ ਕਿ ਭਗਤ ਸਿੰਘ ਦਾ ਗੁਰੂ ਸੀ, ਉਸਤਾਦ ਸੀ, ਜਦੋਂ ਕਤਲ ਹੋਇਆ, ਸ਼ਹੀਦ ਹੋਇਆ, ਉਹਨਾਂ ਦੀ ਫੋਟੋ ਉਸ ਦੌਰ ਦੀ ਤਾਰੀਖੀ ਫੋਟੋ ਹੈ, ਜੈਨੂਇਨ ਫੋਟੋ ਹੈ। ਇਹ ਭਗਤ ਸਿੰਘ ਨੇ ਜਿਹੜੀ ਪਾਰਟੀ ਬਣਾਈ ਸੀ ਆਪਣੀ ਗਦਰ ਪਾਰਟੀ, ਇਹ ਉਹਦਾ ਨਿਸ਼ਾਨ ਹੈ। ਇਹ ਤਲਵਾਰਾਂ ਗਦਰ ਪਾਰਟੀ ਫਲੈਗ ਪਾਰਟੀ। ਦੇਖੋ ਇਹ ਉਸ ਦੌਰ 'ਚ ਜਿਹੜੇ ਸ਼ਫਾਕੁੱਲਾ ਖਾਨ ਸਾਹਿਬ ਸਨ, ਮੁਸਲਮਾਨ ਸਨ, ਇਹਨਾਂ ਦਾ ਬੜਾ ਕਿਰਦਾਰ ਸੀ। ਅਸੀਂ ਇਹਨਾਂ ਨੂੰ ਵੀ ਹੈਂਗ ਕੀਤਾ, ਅਸੀਂ ਇਹਨਾਂ ਨੂੰ ਵੀ ਸ਼ੋਅ ਕਰਾਇਆ, ਦਿਖਾਇਆ ਕਿ ਇਹਨਾਂ ਦਾ ਵੀ ਜੋ ਉਸ ਦੌਰ 'ਚ ਨਾਲ ਰਿਲੇਟਡ ਬੰਦੇ ਜਿਹੜੇ ਇਹਨਾਂ ਨੇ ਸਾਰਿਆਂ ਨੂੰ ਅਸੀਂ ਵਾਜ਼ਿਹ ਕੀਤਾ। ਹਾਂਜੀ, ਬੜੀ ਤਾਰੀਖ ਜਮ੍ਹਾਂ ਕੀਤੀ ਹੈ। ਸ਼ਫਾਕੁੱਲਾ ਖਾਨ ਇਹ ਬੜੇ ਮਸ਼ਹੂਰ ਬੰਦੇ ਸਨ, ਨਾਮੀ ਗ੍ਰਾਮੀ ਸਨ। ਮਤਲਬ ਇਹਨਾਂ ਦਾ ਉਸ ਦੌਰ ਦੇ ਵਿੱਚ ਬੜਾ ਅਹਿਮ ਕਿਰਦਾਰ ਸੀ। ਇਹ ਬੀਇੰਗ ਅ ਮੁਸਲਿਮ ਸਾਨੂੰ ਫਖਰ ਹੈ ਕਿ ਉਹਨਾਂ ਨੇ ਬੜਾ ਅਹਿਮ ਕਿਰਦਾਰ ਸੀ ਉਹਨਾਂ ਦਾ। ਇਸੇ ਤਰ੍ਹਾਂ ਇੱਧਰ ਆ ਜਾਓ ਤੇ ਭਗਤ ਸਿੰਘ ਦੇ ਸਾਥੀ ਸੀ ਤਿੰਨੋਂ, ਇਹ ਭਗਤ ਸਿੰਘ, ਸੁਖਦੇਵ ਔਰ ਰਾਜਗੁਰੂ, ਇਹਨਾਂ ਤਿੰਨਾਂ ਨੂੰ ਇਕੱਠੇ ਸਜ਼ਾਏ ਮੌਤ ਹੋਈ ਸੀ ਇੱਕੋ ਟਾਈਮ 'ਚ, ਤਖਤਾਦਾਰ ਹੋਏ ਸਨ ਸ਼ਾਦਮਾਨ ਚੌਕ 'ਚ। ਹਾਂਜੀ। ਤੇ ਇਹ ਇੱਧਰ ਆ ਜਾਓ ਤੇ ਇਹ ਦੇਖੋ ਨਾ ਚੰਦਰ ਸ਼ੇਖਰ ਆਜ਼ਾਦ ਦੀ ਇਹ ਵੀ ਫੋਟੋ ਹੈ। ਚੰਦਰ ਸ਼ੇਖਰ ਆਜ਼ਾਦ ਬੜਾ ਨਾਮ ਸੁਣਿਆ, ਇਹ ਵੀ ਗੁਰੂ ਇਹਨਾਂ ਦਾ ਭਗਤ ਸਿੰਘ ਦਾ। ਇਹ ਗਦਰੀ ਬਾਬੇ, ਇਹ ਗਦਰੀ ਬਾਬੇ ਨੇ ਬੜੇ ਮਸ਼ਹੂਰ ਹੈ ਵੀ। ਇਹ ਭਗਤ ਸਿੰਘ ਨੂੰ ਥੋੜਾ ਐਸੀ ਸਟਾਈਲ ਦੇ ਦਿੱਤਾ, ਜੀਨਸ ਪਵਾਤੀ ਤਾਂ ਕਿ ਅੱਜ ਕੱਲ੍ਹ ਦੇ ਜਿਹੜੇ ਸਟੂਡੈਂਟ ਆਉਂਦੇ ਨੇ ਖੁਸ਼ ਹੁੰਦੇ ਨੇ ਇਸ ਸਟਾਈਲ 'ਚ ਦੇਖ ਕੇ। ਸਹੀ। ਫਿਰ ਇੱਧਰ ਆਓ ਤੇ ਡਾਕਖਾਨੇ ਦੀ ਟਿਕਟ ਜਿਹੜੀ ਆ ਇੰਡੀਆ ਦੇ ਵਿੱਚ, ਉਹਦੇ ਤੇ ਭਗਤ ਸਿੰਘ ਦੀ ਫੋਟੋ ਹੈ। ਇਹ ਸਾਡੇ ਕਾਇਦੇ ਆਜ਼ਮ ਦੀ ਤੇ ਇੰਡੀਆ 'ਚ ਭਗਤ ਸਿੰਘ ਦੀ ਫੋਟੋ। ਇਹ ਜਿਹੜੀ ਫੋਟੋ ਤੁਸੀਂ ਦੇਖ ਰਹੇ ਹੋ, ਇਹ ਇੰਡੀਆ ਦੇ ਵਿੱਚ ਜਿੰਨੇ ਵੀ ਡਾਕਖਾਨੇ ਦੀ ਟਿਕਟ ਹੈ ਉੱਥੇ ਭਗਤ ਸਿੰਘ ਦੀ ਫੋਟੋ ਚੱਲਦੀ ਹੈ। ਇਹ ਭਗਤ ਸਿੰਘ ਦਾ ਡੇ ਸੈਲੀਬ੍ਰੇਟ ਕਰਦੇ ਪਏ ਨੇ ਇੰਡੀਆ ਦੇ ਵਿੱਚ ਖਾਲਸਾ ਡਿਗਰੀ ਕਾਲਜ। 2 ਡਿਗਰੀ ਕਾਲਜ ਨੇ, ਇੱਕ ਸਾਡੇ ਲੈਲਪੁਰ 'ਚ ਹੈ, ਇੱਕ ਇੰਡੀਆ ਦੇ ਵਿੱਚ ਹੈਗਾ। ਇਹ ਉਹਦੀ ਤਸਵੀਰ ਰੱਖ ਕੇ ਭਗਤ ਸਿੰਘ ਦੀ ਫੁੱਲ ਪੱਤੀਆਂ ਪਾ ਕੇ ਉਹ ਫਿਰ ਸ਼ੇਅਰ ਕਰਦੇ ਨੇ ਆਪਣੀਆਂ ਤਸਵੀਰਾਂ ਇੰਡੀਆ ਵਾਲੇ ਮੇਰੇ ਨਾਲ, ਤੇ ਮੈਂ ਆਪਣੀਆਂ ਇੱਥੋਂ ਫਿਰ ਸ਼ੇਅਰ ਕਰਦਾ ਉਹਨਾਂ ਦੇ ਨਾਲ ਤਸਵੀਰਾਂ।
ਕੀ ਬਾਤ ਹੈ ਜੀ, ਤਬੀਅਤ ਖੁਸ਼ ਹੋ ਗਈ ਹੈ ਜੀ। ਸਾਡੇ ਦੋਸਤਾਂ ਦੇ ਨਾਮ ਕਿਹੜੇ ਪਿੰਡ ਦੇ ਦੋਸਤ ਸੀ ਦੱਸੋਗੇ? ਹਾਂਜੀ, ਭਗਤ ਸਿੰਘ ਦੇ ਇੱਕ ਹੀ ਸਾਥੀ ਸੀ ਜੀ ਲਾਸਟ ਟਾਈਮ ਕਲਾਸ ਫੈਲੋ ਉਹਨਾਂ ਦੀ ਵੀ ਹੁਣ ਕੋਈ 3 ਸਾਲ ਪਹਿਲੇ ਸਿਆਣੇ ਹੋ ਗਏ ਸੀ, ਕਾਫੀ ਸਿਆਣੀ ਉਮਰ। ਦੇਖੋ ਨਾ, ਭਗਤ ਸਿੰਘ ਦੀ ਪੈਦਾਇਸ਼ ਜਿਹੜੀ ਹੈ 1907 ਦੀ ਪੈਦਾਇਸ਼ ਸੀ, ਤੇ ਹੁਣ ਦੇਖੋ 2019 ਜਾ ਰਿਹਾ। ਮਤਲਬ ਇਹ ਹੈ ਕਿ 112 ਸਾਲ ਹੋ ਗਏ, ਤੇ ਉਹ ਜਦੋਂ ਫੌਤ ਹੋਏ ਉਹਨਾਂ ਦੀ ਉਮਰ 100 ਸਾਲ ਦੇ ਕਰੀਬ ਸੀ। ਹਾਂਜੀ, ਤੇ ਉਹ ਉਹਨਾਂ ਦੀ ਡੈਥ ਹੋ ਗਈ, ਤੇ ਕਾਫੀ ਗੱਲਾਂ ਬਾਤਾਂ ਦੱਸਦੇ ਸੀ। ਬਾਕੀ ਸਾਨੂੰ ਜ਼ਾਤੀ ਤੌਰ ਤੇ ਜਿਹੜਾ ਨੌਲੇਜ ਹੈ ਵਾ, ਕਿਉਂਕਿ 47 ਤੋਂ ਘਰ ਸਾਡੇ ਕੋਲ ਹੈ। ਹਰ ਦੌਰ ਜਿੱਥੇ ਸਰਦਾਰ ਸਾਹਿਬਾਨ ਆਉਂਦੇ ਰਹੇ ਨੇ ਜੀ 40 ਜਦੋਂ ਖਤੋ ਕਿਤਾਬਤ ਦਾ ਦੌਰ ਸੀ, 6 ਮਹੀਨੇ ਬਾਅਦ ਜਵਾਬ ਆਉਂਦਾ ਸੀ ਇੰਡੀਆ ਤੋਂ ਜਾਂ ਦੂਸਰੇ ਮੁਲਕਾਂ ਦੇ ਵਿੱਚੋਂ। ਲੇਕਿਨ ਹੁਣ ਚੂੰਕਿ ਮੀਡੀਆ ਫਾਸਟ ਹੋ ਗਿਆ, ਹੁਣ ਇੱਕ ਗੱਲ ਕਰਦੇ ਆ ਤਾਂ ਅਗਲੇ ਮਿੰਟ ਦੇ ਵਿੱਚ ਅਮਰੀਕਾ ਕੈਨੇਡਾ ਪਹੁੰਚੀ ਹੁੰਦੀ ਹੈ ਗੱਲ ਜਿਹੜੀ ਹੈ। ਹਾਂਜੀ, ਤੇ ਉਹਦਾ ਬੜਾ ਫਾਇਦਾ ਵੀ ਹੋ ਰਿਹਾ ਸਾਨੂੰ ਕਿ ਸਾਰੇ ਦੋਸਤ ਸਹਿਬਾਬ ਜਿਹੜੇ ਨੇ ਆਉਣਾ ਹੁੰਦਾ, ਸਾਨੂੰ ਸਾਰੀ ਪਲੈਨਿੰਗ ਦਾ ਪਤਾ ਹੁੰਦਾ ਉਹਨਾਂ ਦਾ, ਔਰ ਅਸੀਂ ਡੇਲੀ ਬੇਸਿਸ ਤੇ ਜੋ ਚੀਜ਼ਾਂ ਅਸੀਂ ਫੇਸਬੁੱਕ ਤੇ ਸ਼ੇਅਰ ਕਰਦੇ ਹਾਂ ਉਹ ਦੇਖਦੇ ਰਹਿੰਦੇ ਨੇ। ਹਾਂਜੀ, ਔਰ ਇਸ ਚੀਜ਼ ਨੂੰ ਬੜਾ ਸਮਝਦੇ ਨੇ ਕਿ ਸਾਡੀ ਕਾਫੀ ਕਾਵਿਸ਼ ਹੈਗੀ ਇਹਦੇ ਵਿੱਚ। ਹਾਂਜੀ, ਇਹ ਵੀ ਉਸ ਦੌਰ ਦੇ ਮੁਸਲਿਮ ਸੀਗੇ। ਉਹ ਆਪਣਾ ਜਦੋਂ ਉਹਨਾਂ ਦੀ ਡੈਥ ਹੋਈ ਤੇ ਉਹ ਫਿਰ ਉਹਨਾਂ ਨੂੰ ਅਜ਼ਾਜ਼ੀ ਤੌਰ ਤੇ ਉਹਨਾਂ ਦੀ ਉਹ ਕਰਕੇ ਨਾ ਸਾਰੀ ਮਈਅਤ ਵਗੈਰਾ ਤਿਆਰ ਕਰਕੇ ਹਾਂਜੀ ਉਹ ਖੜੇ ਕਰਕੇ ਉੱਤੇ ਕਰਦੇ, ਜਿਹੜੇ ਕਿ ਆਈਜੀ ਪੰਜਾਬ ਵੀ ਰਹੇ। ਠੀਕ ਸਰ ਜੀ। ਔਰ ਇਹ ਮੇਰੇ ਵਾਲਿਦ ਸਾਹਿਬ ਨੇ ਚੌਧਰੀ ਇਕਬਾਲ ਵਿਰਕ ਸਾਹਿਬ, ਜਿਹੜੇ ਸੀਨੀਅਰ ਐਡਵੋਕੇਟ ਹਾਈ ਕੋਰਟ ਸਨ। ਹਾਂਜੀ, ਇਹ ਦੋਨਾਂ ਦੇ ਨਾਮ ਮੈਂਸ਼ਨ ਨੇ। ਇਹ ਦੇਖੋ ਨੇ 66 ਦੀਆਂ ਮੈਮੋਰੀਜ਼ ਨੇ, ਤਕਰੀਬਨ 51-52 ਸਾਲ ਪੁਰਾਣੀ। ਬੜੀ ਗੱਲ ਆ ਜੀ। ਅੱਜ ਤੇ ਦੇਖੋ ਇੱਟਾਂ ਰੋੜਿਆਂ ਨਾਲ ਪਿਆਰ ਕਰਨ ਵਾਲੇ ਬੰਦੇ ਆ, ਤੇ ਬੰਦਿਆਂ ਦੀ ਕੀ ਕਦਰ ਕਰਦੇ ਹੋਵੋਗੇ ਤੁਸੀਂ ਸੋਚ ਸਕਦੇ ਹੋ। ਸ਼ੀਲਡ ਦੇ ਬਾਰੇ ਦੱਸੋ। ਇਹ ਸ਼ੀਲਡ ਜਿਹੜੀ ਹੈ ਲਾਹੌਰ ਬਾਹਰ ਵੱਲੋਂ ਮੇਰੇ ਕੋਲ ਮੇਰਾ ਖਿਆਲ 200 ਵਕੀਲਾਂ ਦਾ ਜੱਥਾ ਆਇਆ ਸੀ। ਅੱਛਾ ਜੀ। ਫਿਰ ਇਸ ਇਜਾਜ਼ 'ਚ ਮੈਨੂੰ ਉਹ ਸ਼ੀਲਡ ਦੇ ਕੇ ਗਏ। ਭਗਤ ਸਿੰਘ ਦੇ ਘਰ ਨੂੰ ਤੁਸੀਂ ਸੰਭਾਲਿਆ, ਉਹਦੀ ਲੁੱਕ ਆਫਟਰ ਕੀਤੀ, ਔਰ ਆਏ ਗਏ ਨੂੰ ਦੇਖਦੇ। ਕੀ ਬਾਤ ਆ, ਆਜ਼ਾਦੀ ਸ਼ੀਲਡ। ਇਹ ਸਟਾਫ ਮਨਜ਼ੂਰ ਕਰਵਾਇਆ ਸੀ ਮੈਂ ਭਗਤ ਸਿੰਘ ਦਾ। ਅੱਛਾ ਜੀ। ਇਹ ਆਸਫ ਨੌਲ ਸਾਹਿਬ ਸੈਕਟਰੀ ਆਰਟੀ ਅਸਿਸਟੈਂਟ ਕਮਿਸ਼ਨਰ ਨਾਲ ਐਡੀਸ਼ਨਲ ਕਮਿਸ਼ਨਰ ਵਗੈਰਾ ਉਹਨਾਂ ਨੂੰ ਮਿਲ ਕੇ ਉੱਥੇ ਬੁਲਾ ਕੇ, ਸਾਡੇ ਪਿੰਡ ਦਾ ਸਟਾਫ ਹੀ ਮਨਜ਼ੂਰ ਨਹੀਂ ਸੀ ਹੈਗਾ। ਪਿੰਡ ਦੀਆਂ ਬੱਚੀਆਂ ਨੂੰ ਸਕੂਲ ਤੋਂ ਆਉਂਦੀਆਂ ਕਾਲਜ ਤੋਂ ਪਿੱਛੇ ਰੱਖਣਾ ਪੈਂਦਾ, ਮੀਲ ਜਾਂ ਮੀਲ ਅੱਗੇ। ਹਾਂਜੀ, ਇਹ ਇੰਡੀਅਨ ਹਾਈ ਕਮਿਸ਼ਨਰ ਦੇਖੋ ਆਇਆ ਸੀ ਮੇਰੇ ਕੋਲ, ਡਾਕਟਰ TC ਰਗਵਾਨ। ਇਹ ਇਹਨਾਂ ਦੇ ਭਾਂਜੇ ਸਰਦਾਰ ਘੁੰਮਰ ਸਿੰਘ ਮੱਲੀ ਸਾਹਿਬ ਕੈਨੇਡਾ ਤੋਂ। ਇਹ 2.5 ਸਾਲ ਪਹਿਲੇ ਦੀ ਤਸਵੀਰ ਹੈ ਮੇਰੀ। ਅੱਛਾ, ਉਦੋਂ ਆਏ ਸੀ 1 ਘੰਟੇ ਵਾਸਤੇ, ਤੇ ਹੁਣ ਆਏ ਸੀ 1 ਹਫ਼ਤੇ ਵਾਸਤੇ। 1 ਹਫ਼ਤੇ ਵਾਸਤੇ ਤੁਹਾਡੇ ਕੋਲ ਸਟੇ ਕਰਕੇ ਗਏ। ਇਹ ਮੈਂਗਲ ਸਾਹਿਬ, DC ਨੂਰੁਦੀਨ ਮੈਂਗਲ ਸਾਹਿਬ, ਜਦੋਂ ਰੈਨੋਵੇਸ਼ਨ ਵਾਸਤੇ। ਐਜ਼ ਏ ਰੈਨੋਵੇਟ ਜੱਪਾ ਸਾਹਿਬ AC ਸਾਹਿਬ ਨਾਲ। ਠੀਕ। ਹਾਂਜੀ, DO ਰੋਡਸ ਵਗੈਰਾ ਸਾਰੀ ਟੀਮ ਸਾਰੀ ਮੇਰੇ ਕੋਲ ਇੱਥੇ। ਇਹ ਭਗਤ ਸਿੰਘ ਦਾ ਸਕੂਲ ਹੈ, ਉਹਦੇ ਬਾਹਰ ਖੜੇ ਆ। SSP ਸਾਹਿਬ ਨੇ ਮਲਕ ਅਵੈਸ ਸਾਹਿਬ, ਅੱਜ ਕੱਲ੍ਹ SP CTD ਨੇ ਲਾਹੌਰ। ਅੱਛਾ, ਸਾਰੇ ਸਕੂਲ ਦੀ ਪੁਰਾਣੀ ਬਿਲਡਿੰਗ ਜਿਹੜੀ ਸੀ ਉਹ ਪੁਰਾਣੀ ਬਿਲਡਿੰਗ ਇਹਦੇ ਤੇ ਅੱਜ ਵੀ ਜਿਹੜੇ ਗਾਰਡਨ ਨੇ ਉਹਦੇ ਤੇ ਮੇਡ ਇਨ ਇੰਗਲੈਂਡ ਲਿਖਿਆ ਹੈ। ਕੀ ਬਾਤ, ਗੋਰਾ ਫਾਰਮ ਲੈ ਕੇ। ਕੀ ਬਾਤ ਹੁੰਦਾ ਜਦੋਂ ਤੁਹਾਡੇ ਕੋਲ ਇਸ ਤਰ੍ਹਾਂ ਬੰਦੇ ਦਰਸ਼ਨ ਕਰਨ ਆਉਂਦੇ ਆ? ਨਹੀਂ, ਬੜੀ ਅੱਛੀ ਗੱਲ ਹੈ ਜੀ। ਆਪਣੇ ਲੋਕਾਂ 'ਚ ਚੂੰਕਿ ਅਗਾਹੀ ਪੈਦਾ ਹੋਈ ਹੈ, ਉਹਨਾਂ ਦਾ ਦਿਲ ਕਰਦਾ ਅਸੀਂ ਉਸ ਫਰੀडम फाइटर ਦਾ ਘਰ ਵੇਖ ਕੇ ਆਈਏ, ਉਹ ਕਮਰੇ ਵੇਖ ਕੇ ਆਈਏ ਜਿੱਥੇ ਉਹਦੀ ਪੈਦਾਇਸ਼ ਹੋਈ, ਜਿੱਥੋਂ ਉਹਨੇ ਆਪਣੀ ਤਹਿਰੀਕਾਂ ਦਾ ਆਗਾਜ਼ ਕੀਤਾ। ਤੇ ਸਾਡੇ ਵਾਸਤੇ ਬੜੀ ਫਖਰ ਦੀ ਗੱਲ ਹੈ। ਜਿਹੜੇ ਬਾਹਰੋਂ ਸਿੱਖ ਸਰਦਾਰ ਆਉਂਦੇ ਆ, ਰਿਸ਼ਤੇਦਾਰ ਆ, ਚਾਹੇ ਵੈਸੇ ਮਤਲਬ ਪੰਜਾਬੀ ਆਪਣੇ, ਉਹ ਆ ਕੇ ਜਦੋਂ ਸਾਰਾ ਕੁਝ ਦੇਖਦੇ ਜਿਸ ਤਰ੍ਹਾਂ ਤੁਸੀਂ ਮੈਨੇਜ ਕੀਤਾ, ਸਾਂਭ ਕੀਤੀ, ਉਹ ਬੜੇ ਖੁਸ਼ ਹੁੰਦੇ ਉਹਨੇ ਦੇਖ ਕੇ। ਬੜੇ ਖੁਸ਼ ਹੁੰਦੇ ਜੀ। ਉਹ ਕਹਿੰਦੇ ਘਰ ਅਗਰ ਸਰਦਾਰਾਂ ਕੋ ਵੀ ਹੁੰਦਾ ਤਾਂ ਏਡਾ ਸਾਂਭਿਆ ਨਾ ਹੁੰਦਾ, ਇੰਨਾ ਨਹੀਂ ਸਾਂਭਿਆ ਹੋਣਾ। ਹਾਂਜੀ, ਜੋ ਬੜੇ ਖੁਸ਼ ਹੁੰਦੇ ਇਹ ਚੀਜ਼ ਤਾਂ ਅਸੀਂ ਵੀ ਫੀਲ ਕੀਤੀ ਹੈ। ਉਹ ਬੜੇ ਫਖਰ ਨਾਲ ਦੱਸਦੇ ਨੇ ਸਾਰਿਆਂ ਨੂੰ ਕਿ ਤੁਸੀਂ ਜਾਓ ਇੱਕ ਵਾਰੀ ਵਿਜ਼ਿਟ ਕਰਕੇ ਆਓ। ਉਹ ਫਿਰ ਜਿਹੜੇ ਆਉਂਦੇ ਨੇ ਇੱਕ ਵਾਰੀ ਵਾਰ-ਵਾਰ ਰਿਪੀਟ ਵੀ ਹੁੰਦੇ ਨੇ, ਸਾਡੇ ਕੋਲ ਆਉਂਦੇ ਨੇ ਇਨਸ਼ਾਅੱਲਾ। ਬਹੁਤ ਸ਼ੁਕਰੀਆ ਜੀ। ਇੱਕ ਪਿੰਡ ਪੰਜਾਬ ਦਾ ਚੈਨਲ ਦੀ ਟੀਮ ਅੱਜ ਪਹੁੰਚੀ ਸੀ ਬੰਗੇ ਪਿੰਡ ਦੇ ਵਿੱਚ। ਸਾਡੇ ਨਾਲ ਜੀ ਸਾਂਝਾ ਪੰਜਾਬ ਵਾਲੇ ਮਲਕ ਯਾਸਰ ਸਾਹਿਬ ਵੀ ਹੈ। ਜੋ ਕੁਝ ਅਸੀਂ ਇਸ ਪਿੰਡ ਦੇ ਵਿੱਚ ਆ ਕੇ ਇਸ ਹਵੇਲੀ ਦੇ ਵਿੱਚ ਦੇਖਿਆ, ਤਬੀਅਤ ਖੁਸ਼ ਹੋ ਗਈ। ਔਰ ਮੇਰਾ ਖਿਆਲ ਆ ਕਿ ਪੂਰੇ ਪੰਜਾਬ ਨੂੰ ਚੜ੍ਹਦੇ ਜਾਂ ਲਹਿੰਦੇ ਦੋਵਾਂ ਸਾਈਡਾਂ ਦੇ ਉਹਨਾਂ ਨੂੰ ਗਰਵ ਹੋਣਾ ਚਾਹੀਦਾ ਆ, ਫਖਰ ਹੋਣਾ ਚਾਹੀਦਾ ਆ ਆਪਣੇ ਚੌਧਰੀ ਸਾਕਬ ਵਿਰਕ ਹੋਣਾ ਤੇ, ਕਿ ਉਹਨਾਂ ਨੇ ਕਿਸ ਤਰ੍ਹਾਂ ਇਸ ਤਾਰੀਖੀ ਹਵੇਲੀ ਨੂੰ ਸਾਂਭ ਕੇ ਰੱਖਿਆ ਆ। ਔਰ ਉਹਦੇ ਵਿੱਚ ਜਿਹੜੀਆਂ ਚੀਜ਼ਾਂ ਨਾ ਸਿਰਫ ਸਾਂਭਿਆ, ਬਲਕਿ ਜੋ ਕੁਛ ਉਹਨਾਂ ਨਾਲ ਭਗਤ ਸਿੰਘ ਉਹਨਾਂ ਦੇ ਨਾਲ ਰਿਲੇਟਡ ਚੀਜ਼ਾਂ ਉਹਨਾਂ ਨੂੰ ਮਿਲ ਰਹੀਆਂ, ਉਹ ਲਿਆ ਕੇ ਇੱਕ ਲਾਇਬ੍ਰੇਰੀ ਦੇ ਵਿੱਚ ਉਹਨਾਂ ਨੂੰ ਦੀਵਾਰਾਂ 'ਤੇ ਸਜਾਇਆ ਹੋਇਆ ਆ। ਇਹ ਪੂਰੇ ਗੈਲਰੀ ਬਣਾਤੀ ਔਰ ਪੂਰੇ ਪੰਜਾਬ ਨੂੰ ਦੋਵਾਂ ਸਾਈਡਾਂ ਦੇ ਨੂੰ ਚੌਧਰੀ ਸਾਹਿਬ ਉਹਨਾਂ ਨੂੰ ਇਸ ਗੱਲ ਤੋਂ ਸੈਲੂਟ ਕਰਨਾ ਚਾਹੀਦਾ ਆ। ਅਸੀਂ ਇਹਨਾਂ ਦੀ ਇਸ ਕੋਸ਼ਿਸ਼ ਨੂੰ ਬਹੁਤ ਸਰਾਹਦੇ ਹਾਂ ਔਰ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਵਕਤ ਦੇ ਵਿੱਚ ਇਹ ਹੋਰ ਬਿਹਤਰੀ ਲੈ ਕੇ ਆਉਣਗੇ। ਔਰ ਅਸੀਂ ਇਹਨਾਂ ਦੇ ਬੇਹੱਦ ਸ਼ੁਕਰਗੁਜ਼ਾਰ ਹਾਂ ਕਿ ਇਹਨਾਂ ਨੇ ਸਾਡੇ ਇੱਕ ਪੰਜਾਬੀ ਹੀਰੋ ਸ਼ਹੀਦ ਭਗਤ ਸਿੰਘ ਉਹਨਾਂ ਦੀ ਹਵੇਲੀ ਨੂੰ ਔਰ ਉਹਨਾਂ ਦੇ ਨਾਲ ਜੁੜੇ ਹੋਏ ਰਿਕਾਰਡ ਨੂੰ ਇੰਨਾ ਸਾਂਭ ਕੇ ਰੱਖਿਆ ਜੀ। ਇਨਸ਼ਾਅੱਲਾ ਫਿਰ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ ਇੱਕ ਪਿੰਡ ਪੰਜਾਬ ਦਾ ਚੈਨਲ ਦੀ ਟੀਮ ਤੁਹਾਡੀ ਖਿਦਮਤ 'ਚ ਹਾਜ਼ਰ ਹੋਏਗੀ ਜੀ। ਅੱਲਾ ਹਾਫਿਜ਼।